फैसल ने घर डॉग कुत्ती रखी छोटी ब्लैक कलर दी, वो एडी हो गई है। वो पाली सी निक्की जी, पाली निक्की जी सी। हाँ हाँ वो भी मतलब वो एडी किसी छोटी जी, वो ਵੱਡੀ ਹੋ ਗਈ ਹੁਣ। साजी वो एडी है माशाल्लाह। साजी बहुत अच्छी है साजी। अच्छा जो छोटी ਲਈ ਸੀ ਨਾ ਉਹਨੇ मतलब ਕੁੱਤੀ ਸੀ ਤੇ ਉਹ ਐਡੀ ਕਿ ਸੀ ਤੇ ਫੈਸਲ ਨੇ ਉਹਨੂੰ मतलब 65 70 ਸਾਲ ਦਾ ਜਿਹੜਾ ਕੁੱਤਾ ਹੁੰਦਾ ਨਾ ਉਹਦੇ ਹਾਲ ਸੰਗਲ ਪਾਇਆ ਉਹਨੂੰ ਤੇ ਉਹ ਐਡੀ ਕ ਉਹ ਸੰਗਲ ਦੇ ਭਾਰ ਨਾਲ ਹੀ ਜ਼ਮੀਨ ਦੇ ਨਾਲ ਲੱਗੀ ਰਹਿੰਦੀ ਸੀ ਤੇ ਫੈਸਲ ਉਹਨੂੰ ਖਿੱਚ ਰਿਹਾ ਤੇ ਫੈਸਲ ਲੈ ਕੀ ਨਾ ਰੱਖਿਆ ਦਾ किट्टो ਕਿਟੋ 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 ਤੇ ਉਹ ਐਡਾ ਸੰਗਲ ਤੇ ਉਹ ਐਡੀ ਕ ਵਿਚਾਰੀ ਉਹਦੇ ਕੋਲ ਤੁਰਿਆ ਹੀ ਨਹੀਂ ਜਾ ਰਿਹਾ ਉਹ ਕੁੱਤੀ ਸਿੱਟ ਕੇ ਗੁੱਡੀ ਵੀ ਲੁੱਟ ਲੈਂਦਾ ਸੀ ਸਾਜੀ ਉਹ ਪਤਾ ਕਿੱਡੀ ਸਿਆਣੀ ਹੈਗੀ ਏ ਘਰ ਨੂੰ ਉਹਨੂੰ ਜਿਸ ਤਰ੍ਹਾਂ ਮੈਂ ਜੈਨਮਨ ਕਹਿ ਰਿਹਾ ਉਹਨੂੰ ਮੈਂ ਕਹਿਣਾ ਬਹਿ ਜਾ ਤੇ ਉਹ ਬਹਿ ਜਾਂਦੀ ਹੈ ਮਾਸ਼ਾਅੱਲਾ। ਲੇਕਿਨ ਉਸਤਾਦ ਜੀ ਉਹ ਕੁਛ ਨਹੀਂ ਹੈਗਾ ਮਤਲਬ ਉਹ ਰਖਵਾਲੀ ਰਖਬੂਲੀ ਫਾਰ ਹੈਗਾ। ਅੱਲਾ ਮਾਫੀ ਦਿਲ ਕਰੇ ਫੈਸਲ ਦੇ ਘਰ ਚੋਰ ਹੋਣ ਤੇ ਉਹਨਾਂ ਦੇ ਨਾਲ ਰਲ ਜਾਏ ਇੰਜ ਦੀ ਆਓ। ਚੋਰਾਂ ਨੇ ਆ ਕੇ ਸੋਚਿਆ ਪਹਿਲੇ ਆਪਸ ਚ ਸਲਾਹ ਕਰਨੇ ਨੇ ਕਿ ਇਹ ਕੁੱਤਾ ਬੋਲੇਗਾ ਇਹਨੂੰ ਗੋਲੀ ਮਾਰ ਦਿਓ ਵਾਹ ਵਾਹ। ਤੇ ਉਹਨੇ ਸੁਣ ਲਿਆ ਤੇ ਉਹ ਨਾਲ ਹੀ ਕਰੀ ਮਿਆਉ ਮੇਰੇ ਉਸਤਾਦ ਜੀ ਉਹ ਤੇ ਬੈਠੀ ਵੀ ਐ ਕਰਕੇ ਵੀ ਮੈਂ ਤੇ ਬਿੱਲੀ ਆ। ਚੋਰ ਕਹਿੰਦੇ ਚਲੋ ਕੋਈ ਗੱਲ ਨਹੀਂ। ਚੋਰਾਂ ਨੂੰ ਦੇਖ ਕੇ ਕਹਿ ਰਹੀ ਆ ਇੱਥੇ ਕਿਤੇ ਮੇਰੇ ਪੱਠੇ ਪਏ ਹੋਣੇ ਪਾਲੇ ਆਹ ਚੋਰ ਚੋਰੀ ਕਰਕੇ ਚਲੇ ਗਏ ਨੇ ਤੇ ਬਾਅਦ ਚ ਬਾਜ਼ੀਆਂ ਮਾਰਨ ਦੀ ਕਿ ਨਹੀਂ ਮੈਨੂੰ ਤਵੀਤ ਪਾ ਕੇ ਅੱਛਾ ਰਖਵਾਲੀ ਕਰ ਰਹੀ ਹੈ ਤੇ ਹੱਥੀਂ ਚੋਰੀ ਕਰਾ ਰਹੀ ਹੈ ਆਪਣੀ ਜਾਣ ਦੀ ਪਈ ਉਹਨੂੰ ਕਿ ਮੈਂ ਭੱਜ ਜਾਵਾਂ। ਅੱਛਾ ਚੋਰਾਂ ਨੇ ਕੰਨ ਤੋਂ ਇੱਕ ਨੇ ਛਾਲ ਮਾਰੀ, ਜੋ ਦੂਜੇ ਨੇ ਛਾਲ ਮਾਰੀ ਤੇ ਕਹਿੰਦੀ ਕੁੰਡਾ ਖੋਲ ਲਓ। ਆਹ ਤੇ ਚੋਰ ਚੋਰੀ ਕਰਕੇ ਚਲੇ ਗਏ ਤੇ ਪਿੱਛੇ ਲੱਕ ਤੇ ਹੱਥ ਬੰਨ ਕੇ ਅਗਲਾ ਦਿਨ ਫਿਰ ਰਹੀ ਇਹ ਕਿਸੇ ਭੇਤੀ ਦਾ ਹੀ ਕੰਮ ਆ। ਨਹੀਂ ਫਰੀਦ ਨੇ ਵੀ ਕੁੱਤਾ ਰੱਖਿਆ ਸੀ ਨਾ। ਫੈਸਲ ਨੇ ਕੁੱਤਾ ਰੱਖਿਆ ਨਾ ਤੇ ਚੋਰ ਆ ਗਏ ਤੇ ਕੁੱਤਾ ਚੋਰਾਂ ਵੱਲ ਵੇਖ ਕੇ ਹੱਸੀ ਜਾ ਰਿਹਾ ਹਾਂ ਹਾਂ। ਉਹਨੇ ਕਿਹਾ ਇਹਨੂੰ ਤੂੰ ਕਿਉਂ ਹੱਸ ਰਿਹਾ ਕਹਿੰਦਾ ਇਧਰੋਂ ਕੀ ਲੱਭਣਾ ਤੁਹਾਨੂੰ ਮੈਨੂੰ ਇਹ ਹੱਸਾ ਰਹੇ। ਅੱਛਾ ਜਦੋਂ ਚੋਰ ਚੋਰੀ ਕਰਕੇ ਚੱਲੇ ਤੇ ਕੁੱਤਾ ਆਂਦਾ ਮੈਨੂੰ ਵੀ ਨਾਲ ਲੈ ਜਾਓ। ਇੱਥੇ ਕੀ ਰਹਿ ਗਿਆ ਹੁਣ। ਯਾਰ ਕਾਵਾ ਵੈਸਲ ਘਰ ਚੋਰ ਆ ਗਏ ਤੇ ਕੁੱਤਾ ਨਾਲ ਹੀ ਕਹਿ ਰਿਹਾ ਵਾ ਕੌਣ ਕਮ ਵਕਤ ਬਰਦਾਸ਼ਤ ਕਰਨੇ ਕੀ। ਫੈਸਲ ਦੇ ਘਰ ਚੋਰ ਆਏ ਤੇ ਉਹਨਾਂ ਨੇ ਇਹਨੇ ਦੇਖਿਆ ਕਿ ਇਹਨਾਂ ਨੇ ਤੇ ਪਹਿਲੇ ਮੈਨੂੰ ਫੈਰ ਮਾਰਨਾ ਤੇ ਫੌਰਨ ਆਪਣਾ ਰੱਸਾ ਤਲਾ ਕੇ ਤੇ ਨਵਾਲਦਿਆਂ ਦੇ ਘਰ ਜਾ ਕੇ ਬੰਨ ਕੇ ਤੇ ਉੱਥੇ ਬਹਿ ਗਿਆ ਕਿ ਮੈਂ ਇਹਨਾਂ ਦਾ ਵਾਂ। ਚੋਰਾਂ ਨੇ ਉਹਦੇ ਬੰਦੂਕ ਦਿੱਤੀ ਤੇ ਆਪਣੇ ਮੋਬਾਈਲ 'ਚੋਂ 1 ਦਾ ਨੰਬਰ ਉਹਨਾਂ ਸਾਹਮਣੇ ਡਿਲੀਟ ਕਰ ਲਿਆ। ਅੱਛਾ ਚੋਰ ਚੋਰੀ ਕਰਕੇ ਚਲੇ ਗਏ ਨੇ ਤੇ ਅਗਲੇ ਦਿਨ ਉਹਨਾਂ ਨੇ ਨਾ ਇਹਨੂੰ ਨਾ ਇਹਦੇ ਕੁੱਤੇ ਨੂੰ ਕੱਪੜਾ ਸੰਘਾਇਆ ਤੇ ਕੁੱਤਾ ਕਹਿ ਰਿਹਾ ਇਹ ਨਹੀਂ ਇਹ ਨਹੀਂ ਹੋਰ ਵਾਹ। ਫੈਸਲ ਦੇ ਘਰ ਚੋਰੀ ਹੋ ਗਈ ਨਾ ਤੇ ਉਹਨਾਂ ਨੇ ਉਹ ਕਦਮ ਸਕਾਏ ਨਾ ਚੋਰੀ ਰਾਤ ਨੂੰ ਹੋਈ ਤੇ ਉਹ ਕੁੱਤੇ ਨੂੰ ਸਵੇਰ ਨੂੰ ਇਹਨਾਂ ਨੇ ਛੱਡਿਆ ਵੀ ਇਹਦੇ ਪੈਰਾਂ ਉਹਨੇ ਕੁੱਤੇ ਨੇ 2 ਮਿੰਟ ਸੁੰਘਿਆ ਇੱਧਰ ਉੱਧਰ ਸੁੰਘ ਕੇ ਉਹਨੇ ਦੌੜ ਲਾਤੀ ਤੇ ਦੌੜ ਕੇ ਸਿੱਧਾ ਹੀ ਫੈਸਲ ਦੇ ਜਿੱਥੇ ਭਰਾ ਕੰਮ ਕਰਦੇ ਹੋਈ ਦੁਕਾਨ ਚਲਾ ਗਿਆ। ਜਾਣ ਕੇ ਨਹੀਂ ਬੇਟੇ ਉਹ ਇਹਨਾਂ ਦੇ ਫੈਸਲ ਦੇ ਘਰ ਚੋਰ ਆ ਗਏ ਨਾ ਤੇ ਕੁੱਤਾ ਆਰਾਮ ਨਾਲ ਬੈਠਾ ਰਿਹਾ ਚੋਰੀ ਕਰਕੇ ਚਲੇ ਗਏ ਤੇ ਸਵੇਰ ਨੂੰ ਫੈਸਲ ਹੋਣੀ ਬਾਹਰ ਆ ਕੇ ਉਹਨੂੰ ਚਪੇੜਾ ਮਾਰਿਆ ਤੂੰ ਭੌਂਕਿਆ ਨਹੀਂ ਚੋਰ ਆ ਗਏ ਤੂੰ ਭੌਂਕਿਆ ਨਹੀਂ ਕਹਿੰਦਾ ਮੈਂ ਸਾਲ ਹੋ ਗਿਆ ਭੌਂਕਣਿਆ ਵੀ ਕੁੰਡੀ ਲਵਾ ਲਓ ਬੂਏ ਨੂੰ। ਮੈਨੂੰ ਕੁੱਤਾ ਮੇਰਾ ਉਸਤਾਦ ਜੀ ਸਿਆਣਾ ਬੜਾ ਹੈ। ਬਹੁਤ ਸਿਆਣਾ ਹੀ ਆ ਤੇ ਹੁਣ ਤੱਕ ਬਚਿਆ ਜਿੰਨੀਆਂ ਤੁਹਾਡੇ ਘਰ ਚੋਰੀਆਂ ਹੋਈਆਂ। ਵੱਡਾ ਸਿਆਣਾ ਮੈਂ ਗੇਂਦ ਸਿੱਟੀ ਮੈਨੂੰ ਕਹਿੰਦਾ ਦੂਰ ਨਾ ਸਿੱਟੀ ਮੈਨੂੰ ਸਾਹ ਦਾ ਮਸਲਾ ਹੀ। ਔਰ ਫੈਸਲ ਕੁੱਤੇ ਨੂੰ ਆਪਣੇ ਕੁੱਤੇ ਨੂੰ ਲੈ ਗਿਆ ਸ਼ਿਕਾਰ ਤੇ ਆਪਣੀ ਵੱਲੋਂ ਨਾਲ ਵੀ ਦੂਰੋਂ ਫੈਸਲ ਨੇ ਕੋ ਬਟੇਰ ਜੇ ਨੂੰ ਮਾਰਿਆ ਕੁੱਤਾ ਐ ਝੁਕਿਆ ਉਹਦੇ ਮਗਰ। ਅੱਧੇ ਘੰਟੇ ਬਾਅਦ ਕੁੱਤਾ ਥੱਕਿਆ ਆ ਗਿਆ ਇਹਨੂੰ ਕਹਿੰਦਾ ਨਹੀਂ ਲੱਭਾ ਭਾਈ। ਪਤਾ ਨਹੀਂ ਕਿੱਧਰ ਨੂੰ ਤੂੰ ਗੋਲੀ ਮਾਰ ਦੇਣਾ ਮੈਨੂੰ ਤਾਂ ਪਾਇਆ ਵੀ ਸਮਝਿਆ ਕਿ ਪਤਾ ਨਹੀਂ ਮੈਂ ਭਾਈ ਫੈਸਲ ਪੂਰਾ ਜੰਗਲ ਮੈਂ ਛਾਣ ਮਾਰਿਆ ਜਾ ਕੇ ਕੁੱਤਾ ਹੌਲੀ ਜਿਹੀ ਕਹਿ ਰਿਹਾ ਬਾਬਾ ਇਹ ਲੱਗਦਾ ਉਹਨੂੰ ਗੋਲੀ ਵੱਜੀ ਨਹੀਂ ਉੱਡ ਗਿਆ। ਕੁੱਤਾ ਫਰੈਂਡ ਦੋਸਤ ਵੀ ਹੈ ਫੈਸਲ ਦਾ। ਇਹਨਾਂ ਨੇ ਨਾ 3 ਦਿਨ ਕੁੱਤੇ ਨੂੰ ਦੁੱਧ ਨਹੀਂ ਪਾਇਆ ਤੇ ਚੌਥੇ ਦਿਨ ਕਹਿੰਦਾ ਤੁਸੀਂ ਸਾਡੀ ਵਫਾ ਹੀ ਸੁਣੀ ਹੈ ਸਾਡੀ ਬਗੈਰ ਤੇ ਨਹੀਂ ਸੁਣਿਆ ਨਹੀਂ ਵੇਖੀ ਤੁਸੀਂ। ਹਾਂ
ਫੈਸਲ ਨੇ ਉਹਨੂੰ ਪਲਾਸਟਿਕ ਦੀ ਗੇਂਦ ਸੁੱਟ ਕੇ ਕਹਿੰਦਾ ਜਾ ਫੜ ਕੇ ਲਿਆ, ਕਹਿੰਦਾ ਲੈ ਹੁਣ ਮੈਂ 50 ਰੁਪਈਆ ਮਗਰ ਲੈ ਕੇ ਚਲੋ ਜ਼ਲੀਲ ਹੁੰਦਾ ਫਿਰ। ਆਪੇ ਹੀ ਜਾ ਕਹਿੰਦਾ। ਮੈਂ ਉਹਨੂੰ ਕਿਹਾ ਗੇਂਦ ਫੜ ਕੇ ਲਿਆ, ਕਹਿੰਦਾ ਤੈਨੂੰ ਹੋਰ ਕੋਈ ਕੰਮ ਨਹੀਂ ਹੈ ਨਹੀਂ ਫੈਸਲ ਇੰਜ ਕਰਕੇ ਮਾਰਿਆ ਬਟੇ ਚੱਲ ਕਹਿੰਦਾ ਫੜ ਕੇ ਲਿਆਓ, ਕਹਿੰਦਾ ਫੈਰ ਕਿੰਨੇ ਮਾਰਿਆ, ਕਹਿੰਦਾ ਮੈਂ, ਕਹਿੰਦਾ ਮੈਂ ਫੜ ਕੇ ਵੀ ਤੂੰ ਜਦੋਂ ਮੈਂ ਮਾਰਾਂਗਾ ਮੈਂ ਆਪੇ ਫੜ ਲਿਆਵਾਂਗਾ। ਫੈਸਲ ਨੇ 1500 ਰੁਪਏ ਦੀ ਲਾਈਟਾਂ ਵਾਲੀ ਗੇਂਦ ਲੈ ਕੇ ਨਾ ਹਨੇਰੇ 'ਚ ਸੁੱਟੀ ਆ, ਕੁੱਤੇ ਨੂੰ ਕਿਹਾ ਜਾ ਫੜ ਕੇ ਲਿਆ, ਕੁੱਤਾ ਲੈ ਕੇ ਜਾ ਕੇ ਉਹ ਵੀ 500 ਦੀ ਵੇਚ। ਅੱਛਾ ਇਹਨਾਂ ਘਰ ਪਰੌਣੇ ਉਹਨਾਂ ਦੀ ਵਾਲਦਾ ਭਰਾ ਬੁੱਢੀ ਕਿਸੇ ਦਾ ਨਹੀਂ ਪੁੱਛਦੇ ਉਹ ਕਿੱਟੂ ਕਿੱਥੇ ਹੈ। ਕੁੱਤਾ ਇੰਨਾ ਸਿਆਣਾ ਵਾ ਭਾਈ ਫੈਸਲ ਆਪਣੇ ਬੱਚਿਆਂ ਨੂੰ ਡਾਂਟਦਾ ਹੁੰਦਾ, ਇਹਦੇ ਕੋਲ ਕੋਈ ਸਿੱਖ ਲਓ। ਕੁੱਤਾ ਐਡਾ ਸਿਆਣਾ। ਆਹੋ ਅੱਛਾ ਇਹਦੇ ਘਰ ਚੋਰ ਪੈਂਦੇ, ਇੰਨੇ ਚੋਰ ਪੈਂਦੇ ਸੀ, ਕੁੱਤੇ ਨੇ ਨਾ ਜਾਲੀ ਸਿੰਘ ਬਣਵਾ ਕੇ ਲਾਏ ਕਿ ਮੈਂ ਬੱਕਰਾ ਵਾ। ਭਾਈ ਫੈਸਲ ਨੇ ਕੁੱਤੇ ਨੂੰ ਇੰਨੇ ਪੱਠੇ ਪਾਤੇ, ਇੰਨੇ ਪੱਠੇ ਪਾਤੇ। ਚੋਰ ਆਏ ਇਹਨਾਂ ਦੇ ਘਰ ਤੇ ਚੋਰ ਨੇ ਨਾ ਪਿਸਤੌਲ ਨੇ ਕਿਹਾ ਪਹਿਲੇ ਕੁੱਤੇ ਨੂੰ ਮਾਰੋ, ਕਹਿੰਦਾ 1 ਮਿੰਟ ਲਓ ਜੀ ਮੈਂ ਹਰਾਮ ਦਾ ਵਾਂ, ਜੇ ਮੈਂ ਸੀ ਵੀ ਕਰਾਂ ਤੁਸੀਂ ਮੈਂ ਹਰਾਮ ਦਾ ਵਾਂ ਜੇ ਮੈਂ ਭੌਂਕਾਂ। ਨਹੀਂ ਫੈਸਲ ਘਰ ਚੋਰ ਆਏ ਨੇ ਤੇ ਉਹਨਾਂ ਨੇ ਕਿਹਾ ਜੇਵਰ ਕਿੱਥੇ ਦੇਖੋ, ਕੁੱਤਾ ਕਹਿੰਦਾ ਉਹ ਕੀ ਹੁੰਦਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ। ਕੁੱਤਾ ਮੈਨੂੰ ਅਕਸਰ ਕਹਿੰਦਾ ਸੀ ਬੋਨਲੈਸ ਲੈ ਕੇ ਆਈ, ਤੇ ਬੋਨਲੈਸ ਲੈ ਕੇ ਆਉਂਦਾ। ਫੈਸਲ ਸਵੇਰ ਨੂੰ ਉੱਠ ਕੇ ਕਹਿੰਦਾ ਰਾਤੀ ਚੋਰ ਆਏ ਸੀ ਤੇ ਤੂੰ ਭੌਂਕਿਆ ਨਹੀਂ, ਕਹਿੰਦਾ ਉਸਤਾਦ ਜੀ 24 ਘੰਟਿਆਂ 'ਚ 1 ਪਿਆਲੀ ਦੁੱਧ ਦੀ ਖਾਤਰ ਹੁਣ ਮੈਂ ਜਾਨ ਦੇ ਦਿਆਂ। ਐਡਾ ਸਿਆਣਾ ਕੁੱਤਾ ਕਿ ਚੋਰ ਆਏ ਨੇ ਤੇ ਕੁੱਤਾ ਕਹਿ ਰਿਹਾ ਓਏ ਚਲੋ ਪਹਿਲਾਂ ਮਾਸਕ ਪਾ ਕੇ ਆਓ। ਅੱਛਾ ਕੁੱਤਾ ਇਹਨੇ ਵੱਢਣ ਲਈ ਤੇ ਨਹੀਂ ਰੱਖਿਆ, ਉਹਦੇ ਕੋਲ ਸਰਾਣੇ ਦਾ ਕੰਮ ਲੈਂਦਾ। ਭਾਈ ਨੇ ਇਹਨਾਂ ਨੇ 3 ਦਿਨ ਕੁੱਤੇ ਨੂੰ ਦੁੱਧ ਨਹੀਂ ਪਾਇਆ ਤੇ ਉਹ ਖਿਜਿਆ ਇੱਕ ਮੁੰਡੇ ਨੂੰ ਲੰਘਦੇ ਨੂੰ ਕਹਿੰਦਾ ਉਹ ਮੋਟਰਸਾਈਕਲ ਡਾਇਰੈਕਟ ਹੀ। ਇਹਦੀ ਮੋਟਰਸਾਈਕਲ ਵੱਲ ਇਸ਼ਾਰਾ ਕਰਕੇ ਕੁੱਤਾ ਫੈਸਲ ਦਾ ਬਾਹਰ ਬੈਠਾ ਨਾ ਤੇ ਫੈਸਲ ਦੇ ਨਾਲ ਦੇ ਘਰ ਚੋਰ ਵੜਨ ਲੱਗੇ ਤਾਂ ਉਹਨੇ ਕਹਿੰਦਾ ਇੱਧਰ। ਆ ਚੋਰ ਆਏ ਨੇ ਤੇ ਕੁੱਤਾ ਸਿਗੜ ਲਾ ਕੇ ਕਹਿ ਰਿਹਾ ਦਰਦ ਦੁਖਤਾ ਫੈਸਲ ਨੇ ਆਪਣੇ ਕੁੱਤੇ ਨੂੰ ਬਾਹਰ ਲਿਆ ਕੇ ਨਾ ਤੇ ਸਾਰੇ ਦੋਸਤਾਂ ਨੂੰ ਇਕੱਠਿਆ ਕਰਕੇ ਨਾ ਸ਼ੋਗੀ ਮਾਰ ਰਿਹਾ ਮਹੱਲੇ 'ਚ, ਕਹਿੰਦਾ ਵੇਖਣਾ ਦੂਰ ਖਲੋਤੇ ਨੇ ਮੈਂ ਕਵਾਂਗਾ ਕਿੱਟੋ ਇਹਨੇ ਭੱਜੇ ਨਹੀਂ ਆਉਣਾ। ਲਓ ਜੀ ਫੈਸਲ ਨੇ ਉਹਨੂੰ ਵਾਵਾ 40 ਕੁ ਫੁੱਟ ਦੂਰ ਕਰਕੇ ਨਾ ਤੇ ਆਪ ਦੂਰ ਖਲੋ ਕੇ ਕਹਿੰਦਾ ਕਿੱਟੋ। ਉਹ ਏਡੀ ਸਪੀਡ ਨਾਲ ਨੱਸਿਆ ਆਇਆ ਉਸਤਾਦ ਜੀ, ਉਹਨੇ ਆ ਕੇ ਸਿੱਧੀ ਪਸਲੀਆਂ 'ਚ ਟੱਕਰ ਮਾਰੀ ਠਾ। ਫੈਸਲ 7 ਫੁੱਟ ਦੂਰ ਡਿੱਗਾ ਤੇ ਉੱਠ ਕੇ ਨਾ ਕਹਿੰਦਾ ਆਏ ਕੈਸਾ ਆਈ ਕਿ ਨਹੀਂ। ਦੋਸਤਾਂ ਕੇ ਸੱਚਾ ਹੋ ਰਿਹਾ, ਕਹਿੰਦਾ ਕੈਸਾ ਆਈ ਕਿ ਨਹੀਂ ਆਏ। ਉਹਨੇ ਕਿਹਾ ਨਹੀਂ ਯਾਰ ਵਾਕਈ ਆਈ। ਇਹਨਾਂ ਨੇ ਨਾ ਕੁੱਤਾ ਨੂੰ 3 ਦਿਨ ਦੁੱਧ ਨਹੀਂ ਪਾਇਆ ਤੇ ਇਹਨਾਂ ਦੇ ਦੋਸਤ ਆ ਕਹਿੰਦੇ ਫੈਸਲ ਦਾ ਆਹੀ ਧਾਰਾ, ਕਹਿੰਦਾ ਉਹ ਜਿਹੜਾ ਭੁੱਖਾ ਵਾ। ਅੱਛਾ ਪਹਿਲੇ ਦੱਸੋ ਉਹ ਕੁੱਤੀ ਆ ਕਿ ਕੁੱਤਾ ਵਾ? ਮੈਂ ਕੁੱਤਾ ਜੀ ਫੀਮੇਲ ਹੈ। ਫੀਮੇਲ। ਅੱਛਾ ਜੀ ਕੁੱਤੀ ਹੈ ਨਾ ਜੀ ਉਹ। ਅੱਛਾ ਜੀ ਇੱਕ ਕੇਟੂ ਸੀ ਨਾ ਵਾਕਈ ਕੁੱਤੀ ਹੈ ਜਾਂ ਤਬੀਅਤਨ ਕੁੱਤੀ ਹੈ? ਨਹੀਂ ਉਸਤਾਦ ਜੀ ਪੇਅਰ ਹੀ ਸੀਗਾ, ਇੱਕ ਤੁਸੀਂ ਦਿੱਤਾ ਸੀਗਾ ਉਹ ਮੇਰਾ ਤਾਂ ਕੇਟੂ ਸ਼ਦਾਦਾ ਸੀ। ਉਸਤਾਦ ਜੀ, ਉਹ ਮੇਰੀ ਸ਼ਹਜ਼ਾਦੀ ਹੈ। ਉਹਨੇ ਕੇਟੀ ਇਹਦਾ ਕੀ ਕੇਟੀ ਕੀ ਨਾਂ ਸੀ? ਕਿੱਟੋ। ਕਿੱਟੋ ਰੱਖਿਆ, ਆਪਣੇ ਵੱਲੋਂ ਮੰਗਣੀ ਕੀਤੀ ਹੋਈ ਉਹਦੇ ਨਾਲ। ਕੇਟੂ ਐਡਾ ਸੀ ਨਾ ਮੇਰਾ, ਤੇ ਇਹਦੇ ਵਾਲੀ ਜਿਹੜੀ ਨਾ ਉਹ ਐਡੀ ਕਿ ਸੀ ਏਦਾਂ ਹੀ ਤੇ ਯਾਰ ਉਹਨੂੰ ਰੱਸੀ ਪਾ ਕੇ ਨਾ ਮਤਲਬ ਤੇ ਰੱਸੀ ਪਾ ਕੇ ਤੇ ਉਹਨੂੰ ਉਹਦੇ ਤੇ ਇੰਨਾ ਕਿ ਨੇ ਮਤਲਬ ਆਪਣਾ ਬਲੀਵ ਕੀਤਾ ਕਿ ਮਹੱਲੇ ਦੇ ਬਦਮਾਸ਼ਾਂ ਨੂੰ ਵੀ ਮਤਲਬ ਘੂਰ ਕੇ ਦੇਖ ਰਿਹਾ ਉਹਦੇ ਚੱਕਰ 'ਚ ਉਹਦੇ ਸਿਰ ਤੇ ਉਹਦੇ ਸਿਰ ਤੇ ਕਿ ਉਹ ਐਡੀ ਕ ਉਹ ਐ ਜਿਵੇਂ 7 ਰੋਟੀ ਚੂਈ ਆਹੋ ਤੇ ਮਤਲਬ ਐਵੇਂ ਹੀ ਬੰਦੇ ਨੂੰ ਵੀ ਕਹੇ ਓਏ ਅੱਗੇ ਹੋ ਜਾ ਤੇ ਹੱਥ 'ਚ ਫੜਿਆ ਸਕੂਟਰ ਦੀ ਕਿਸ਼ਤਾਂ ਨਹੀਂ ਦੇ ਰਹੇ। ਤੇ ਉਹ ਬੰਦਾ ਰੱਸੀ ਵਾਲ ਵੇਖੀ ਜਾਂਦਾ ਐਂਡ ਤੇ ਜਾ ਕੇ ਉਹਨੂੰ ਕਾਲਾ ਜਿਹਾ ਟਿਮਕਰਾ ਟਾਈਮ ਨਜ਼ਰ ਆਉਂਦਾ, ਉਹਦੇ ਸਿਰ ਤੇ ਆਕੜਿਆ ਮਹੱਲੇ 'ਚ। ਇਹਨੇ 11 ਸੱਜਣਾ ਸ਼ੋਕੀ ਮਾਰ ਕੇ ਨਾ ਕੇਟੀ ਨੂੰ ਕਹਿੰਦਾ ਕੇਟੀ, ਕਹਿੰਦੀ ਸ਼ਟ ਅਪ। ਇਹਨੇ ਕਿਹਾ ਕਿਟੋ, ਕਹਿੰਦੀ ਹੱਦੇ ਯਾਰ। ਮੈਂ ਉਹਨੂੰ 4 ਦਿਨ ਦੁੱਧ ਨਹੀਂ ਪਾਇਆ। ਕਿਹੜਾ 5ਵੇਂ ਦਿਨ ਮੈਨੂੰ ਕਹਿੰਦੀ ਮੈਨੂੰ ਕਿਤੇ ਕੰਮ ਤੇ ਲਵਾ ਦੇ। ਫੈਸਲ ਜਨਾਬ ਜੀ ਦੁੱਧ ਨਹੀਂ ਪਾ ਰਿਹਾ, ਉਹਨੂੰ ਵਿਚਾਰੀ ਭੁੱਖੀ ਬੈਠੀ ਹੈ ਤੇ ਫੈਸਲ ਨੂੰ ਥੀਏਟਰ ਤੇ ਕੰਮ ਕਰਦਾ ਵਾ ਤੇ ਇੱਕ ਦਿਨ ਫੈਸਲ ਥੀਏਟਰ ਤੇ ਗਿਆ ਤੇ ਉਹ ਪਹਿਲੇ ਹੀ ਪਰਫਾਰਮ ਕਰ ਰਹੀ। ਉਹਨੇ ਕਿਹਾ ਇਸ ਤੋਂ ਪਹਿਲੇ ਮੈਂ ਵੀ ਫਿਰ ਆਪਣੀ ਕਮਾਉਣੀ ਹੈ। ਭਾਈ ਪੈਸੇ ਡਾਂਸ ਕਰ ਰਹੀ ਥੀਏਟਰ ਤੇ। ਫੈਸਲ ਜਾ ਕੇ ਉਹਨੂੰ ਕਹਿੰਦਾ ਤੂੰ ਕਿੱਧਰ? ਕਹਿੰਦੀ ਤੂੰ ਆਪਣਾ ਕੰਮ ਕਰ ਮੈਂ ਆਪਣਾ ਕਰ। ਅੱਛਾ ਐਡੀ ਸ਼ੌਕੀ ਸੀ ਉਹ
ਚੋਰ ਆਏ ਨੇ ਘਰ ਤੇ ਮੂੰਹ ਨਾਲ ਹਾਰਨ ਵਜਾੜੀ ਕੋਈ ਫੈਸਲ ਦੇ ਹਾਲਾਤ ਵੇਖ ਕੇ ਥੀਏਟਰ ਵਾਲਿਆਂ ਜਾ ਕਹਿੰਦੀ ਇਹਨੂੰ ਭੁੱਖੇ ਦਾ ਰੋਲ ਦੋ ਬੜਾ ਅੱਛਾ ਕਰੇਗਾ। ਚੋਰ ਆਏ ਫੈਸਲ ਦੇ ਘਰ ਤੇ ਉਹਨਾਂ ਨੇ ਆਉਂਦਿਆਂ ਨੇ ਕੈਟੂ ਨੂੰ ਕੀ ਨਾਂ ਉਹਦਾ ਕਿਟੋ ਕਿਟੋ ਨੂੰ ਪੁੱਛਣ ਤੈਨੂੰ ਦੇ ਇੰਨਾ ਪਤਾ ਵਾ ਉਹਦੀ ਹਿਸਟਰੀ ਦਾ ਪਤਾ, ਤੈਨੂੰ ਨਾਂ ਦਾ ਨਹੀਂ ਪਤਾ। ਨਾ ਤੂੰ ਰੱਖਿਆ ਬੜਾ ਜੀ ਫੈਸਲ ਦੇ ਘਰ ਚੋਰ ਆਏ ਤੇ ਕਿਟੋ ਨੂੰ ਪੁੱਛਣ ਦੇ ਜ਼ੇਵਰ ਕਿੱਥੇ ਹੀ ਕਹਿੰਦੀ ਚੋਰ ਤੁਸੀਂ ਕਿ ਮੈਂ ਲੱਭ ਲੋ ਅੱਛਾ ਕਾਲੇ ਰੰਗ ਦੀ ਆ ਯਾਰ ਉਹ ਫੈਸਲ ਦੇ ਘਰ ਚੋਰ ਆਏ ਤੇ ਕੁੱਤੇ ਨੂੰ ਕਹਿੰਦੇ ਕਿ ਜ਼ੇਵਰ ਕਿੱਥੇ, ਕਹਿੰਦਾ ਇਸ ਪੂਰੇ ਮਹੱਲੇ 'ਚ ਨਹੀਂ ਕਰਦੇ। ਕੋਈ ਫੈਸਲ ਘਰ ਚੋਰ ਆਏ ਤੇ ਅੰਦਰ ਜਾਂਦੇ ਵੀ ਉਹਨਾਂ ਨੂੰ ਕਹਿੰਦਾ ਮੋਟਰਸਾਈਕਲ ਸਟਾਰਟ ਹੀ ਰਹਿਣ ਦੋ ਖਲੋਤਾ। ਪਿਛਲੇ ਹਫਤੇ ਵੀ ਚੋਰ ਇਸੇ ਗੱਲੋਂ ਫੜੇ ਗਏ ਸੀ। ਉਹਦੇ ਚ ਫੈਸਲ ਦੇ ਘਰ ਚੋਰ ਆਏ ਚੋਰੀ ਕਰਕੇ ਚਲੇ ਗਏ ਤੇ ਕੁੱਤੀ ਜਾ ਕੇ ਤੇ ਨਾਲ ਦੇ ਕੁੱਤਿਆਂ ਦੇ ਵਿੱਚ ਰਲ ਕੇ ਜਾ ਕੇ ਬੈਠੀ ਗੱਲਾਂ ਕਰਨ ਲਈ। ਉਹ ਕਹਿੰਦੇ ਇਹ ਰਾਤੀ ਚੋਰੀ ਹੋਈ, ਨਹੀਂ ਉਹਨਾਂ ਦੀ ਆਪਣੀ ਗਲਤੀ ਹੈ। ਚੋਰ ਚੋਰੀ ਕਰਕੇ ਚਲੇ ਗਏ ਤੇ ਸਵੇਰ ਨੂੰ ਫੈਸਲ ਹੋਣੀ ਕੁੱਤੀ ਨੂੰ ਕਹਿੰਦੇ ਤੂੰ ਸੁੱਤੀ ਨਹੀਂ ਸਾਰੀ ਰਾਤ ਉੱਠੀ ਨਹੀਂ, ਕਹਿੰਦੀ ਮੈਂ 4 ਦਿਨਾਂ ਦੀ ਤੇ ਜਗਰਾਤੀ ਸੀ। ਕੀ ਕਰਦੀ ਇਹਨਾਂ ਨੇ ਕੁੱਤੀ ਏਡੀ ਮਾੜੀ ਕਰਦੀ। ਇੱਕ ਕੁੱਤਾ ਪੁੱਛਦਾ ਤੈਨੂੰ ਕੀ ਹੋਇਆ, ਕਹਿੰਦੀ ਮੈਂ 8 ਪੈਰੀ ਕੁੱਤੀ ਆ। ਓਏ ਫੈਸਲ ਘਰ ਚੋਰ ਆਏ ਤੇ ਕੁੱਤੀ ਨੇ ਅਕਰਮ ਰਾਈ ਦੇ ਗਾਣੇ ਲਾਤੇ ਦਿਲਾਉਨ ਰੋਣਾ। ਚੋਰ ਆਏ ਤਾਂ ਉਹਨਾਂ ਨੂੰ ਧਮਕੀ ਲਾ ਤੇ ਰਹੀ ਆ। ਚੋਰ ਬਹਿ ਕੇ ਨਾਲ ਸੁਣ ਰਹੇ ਨੇ, ਚੋਰ ਵੀ ਅਸ਼ਕਬਾਰ ਹੋ ਗਏ। ਯਾਰ ਮੈਂ ਤੁਹਾਨੂੰ ਸੱਚੀ ਮੁੱਚੀ ਦੀ ਗੱਲ ਸੁਣਾਉਣਾ। ਸਾਡੇ ਘਰ ਨਾ ਚੋਰ ਆ ਗਏ, ਸੱਚੀ ਮੁੱਚੀ ਚੋਰ ਆ ਗਏ ਉਸਤਾਦ ਜੀ। ਸਰਦੀਆਂ ਦੇ ਦਿਨ ਹੋਣ